ਅੱਗੇ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੀ। ਕੌਮੀ ਪਾਰਟੀ ਦਾ ਦਰਜਾ ਮਿਲਿਆ। ਬਿਲਕੁਲ ਜੀ, ਕੌਮੀ ਪਾਰਟੀ ਦਾ ਦਰਜਾ ਜਦੋਂ ਮਿਲਿਆ ਤਦ ਮਤਲਬ ਸਾਰਿਆਂ ਨੂੰ ਇੱਕ ਵਾਰ ਹੈਰਾਨੀ ਹੋਈ ਕਿ ਬੇਸ਼ੱਕ ਉਹ ਕ੍ਰਾਈਟੇਰੀਆ ਪੂਰਾ ਕਰਦੀ ਸੀ ਆਮ ਆਦਮੀ ਪਾਰਟੀ, ਜਿਹੜੇ ਕ੍ਰਾਈਟੇਰੀਆ ਤਹਿਤ ਉਹਨਾਂ ਨੂੰ ਕੌਮੀ ਪਾਰਟੀ ਦਾ ਦਰਜਾ ਮਿਲਣਾ ਸੀ, ਪਰ ਜਿੰਨੀ ਤੇਜ਼ੀ ਕੋਰਟ ਨੇ ਦਿਖਾਈ, ਜਿੰਨੀ ਤੇਜ਼ੀ ਚੋਣ ਕਮਿਸ਼ਨ ਨੇ ਦਿਖਾਈ, ਇੰਨੀ ਤੇਜ਼ੀ ਤਾਂ ਕੋਈ ਵੀ ਨਹੀਂ ਦਿਖਾਉਂਦਾ। ਉਹ ਕਹਿੰਦੇ ਕਿ ਇਹ ਕਮਾਲ ਹੋ ਗਈ, ਇਹਦੀ ਤੇਜ਼ੀ ਪਿੱਛੇ ਕਾਰਨ ਕੀ ਆ? ਹੁਣ ਲੋਕ ਗੌਰ ਕਰੇ, ਕਰਨਾਟਕਾ 'ਚ ਚੋਣਾਂ ਸੀ। ਕਰਨਾਟਕਾ 'ਚ ਚੋਣਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਆਮ ਆਦਮੀ ਪਾਰਟੀ ਨੇ ਜੀ ਕਰਨਾਟਕ ਹਾਈ ਕੋਰਟ ਦਾ ਬੂਹਾ ਖੜਕਾਇਆ ਕਿ ਜੀ ਸਾਨੂੰ ਕਰਨਾਟਕ ਚੋਣਾਂ ਤੋਂ ਪਹਿਲਾਂ ਪਹਿਲਾਂ ਸਾਡਾ ਹੱਕ ਬਣਦਾ ਹੈ, ਸਾਡੇ ਉਸ ਹੱਕ ਨੂੰ ਸਾਨੂੰ ਮਨਜ਼ੂਰੀ ਦਿੱਤੀ ਜਾਵੇ, ਸਾਨੂੰ ਦਰਜਾ ਦਿੱਤਾ ਜਾਵੇ। ਮਤਲਬ ਸਿੱਧਾ ਹੀ ਇਸ ਪਟੀਸ਼ਨ ਦੇ ਉੱਤੇ ਤੁਰੰਤ ਜਦੇ ਤਲਬ ਕਰ ਲਿਆ ਗਿਆ। ਚੋਣ ਕਮਿਸ਼ਨ ਨੂੰ ਹਦਾਇਤ ਹੋ ਗਈ, ਸਰਕਾਰਾਂ ਨੂੰ ਹਦਾਇਤ ਹੋ ਗਈ, ਜਵਾਬ ਦਿਓ ਭਾਈ ਇਹਦੇ ਵਿੱਚ ਕੀ ਹੈ। 13 ਅਪ੍ਰੈਲ ਤੱਕ ਦੀ ਤਰੀਕ ਤੈਅ ਕਰ ਦਿੱਤੀ ਗਈ ਕਿ 13 ਅਪ੍ਰੈਲ ਤੱਕ, ਕਿਉਂਕਿ 13 ਅਪ੍ਰੈਲ ਤੋਂ ਨਾਮਜ਼ਦਗੀਆਂ ਭਰਨੀਆਂ ਸ਼ੁਰੂ ਹੋਣੀਆਂ ਸੀ, ਨੋਟੀਫਿਕੇਸ਼ਨ ਹੋਣਾ ਸੀ ਕਰਨਾਟਕ ਚੋਣਾਂ ਦਾ। ਤੇ ਉਧਰ ਹਾਈ ਕੋਰਟ ਦਾ ਹੁਕਮ ਆਇਆ ਨਹੀਂ ਕਿ 13 ਤਰੀਕ ਮਿਲੀ ਨਹੀਂ ਕਿ 10 ਤਰੀਕ ਨੂੰ ਇਹ ਬਿਨਾਂ ਕੋਈ ਜਵਾਬ ਦਿੱਤਿਆਂ, ਬਿਨਾਂ ਕੋਈ ਸਵਾਲ ਕੀਤਿਆਂ ਚੋਣ ਕਮਿਸ਼ਨ ਕਹਿੰਦਾ ਜੀ ਅਸੀਂ ਤਾਂ ਆਮ ਆਦਮੀ ਪਾਰਟੀ ਨੂੰ ਦੇਤਾ ਜੀ ਰਾਸ਼ਟਰੀ ਪਾਰਟੀ ਦਾ ਦਰਜਾ, ਕੌਮੀ ਪਾਰਟੀ ਦਾ ਦਰਜਾ, ਤੇ ਨਾਲ ਦੋ ਤਿੰਨ ਦਾ ਖੋਹ ਵੀ ਲਿਆ। ਸੋ ਇਸ ਲਈ ਉਹ ਤ੍ਰਿਣਮੂਲ ਕਾਂਗਰਸ ਚਾਹੇ ਨੈਸ਼ਨਲ ਕਾਂਗਰਸ ਪਾਰਟੀ ਜਾਂ ਕੁਝ ਹੋਰ ਏਦਾਂ ਦੋ ਤਿੰਨ ਪਾਰਟੀਆਂ ਦਾ ਖੁਸ ਵੀ ਗਿਆ। ਪਰ ਇਹ ਸਾਰੇ ਮਸਲੇ ਤੇ ਹੁਣ ਭਾਰਤ ਦੀਆਂ ਜਿਹੜੀ ਰਾਜਨੀਤਿਕ ਸਫਾ ਨੇ ਜਾਂ ਰਾਜਨੀਤਿਕ ਤੌਰ ਤੇ ਵਿਸ਼ਲੇਸ਼ਣ ਕਰਨ ਦੇ ਜਿਹੜੇ ਮਾਹਰ ਨੇ, ਮੈਂ ਉਹਨਾਂ ਨੂੰ ਪੜ੍ਹ ਦੇਖ ਰਿਹਾ ਸੀਗਾ। ਉਹ ਕਹਿੰਦੇ ਕਿ ਇਹਦੇ ਪਿੱਛੇ ਸਿੱਧਾ ਸਿੱਧਾ ਇਹ ਇਨਾਮ ਹੈ ਆਮ ਆਦਮੀ ਪਾਰਟੀ ਨੂੰ ਕਿ ਭਾਈ ਤੁਸੀਂ ਗੁਜਰਾਤ ਦੇ ਵਿੱਚ ਬੀਜੇਪੀ ਨੂੰ ਜਿਤਾਉਣ 'ਚ ਯੋਗਦਾਨ ਪਾ ਕੇ ਆਏ ਹੋ, ਉਹ ਕਰਨਾਟਕਾ 'ਚ ਪਾਉਣਾ ਹੈ। ਸੋ ਇਸ ਲਈ ਮੰਨਿਆ ਜਾ ਰਿਹਾ ਕਿ ਆਮ ਆਦਮੀ ਪਾਰਟੀ ਕਰਨਾਟਕ ਦੇ ਵਿੱਚ ਜਿੰਨੇ ਜ਼ੋਰ ਸ਼ੋਰ ਨਾਲ ਦਾਖਲ ਹੋਈ ਹੈ ਉਹ ਜਿੱਤਣ ਲਈ ਨਹੀਂ, ਬੀਜੇਪੀ ਨੂੰ ਜਿਤਾਉਣ ਲਈ ਦਾਖਲ ਹੋਈ ਹੈ ਕਹਿੰਦੇ। ਸੋ ਇਹ ਚਰਚਾਵਾਂ ਰਾਜਨੀਤਿਕ ਸਭਾ 'ਚ ਨੇ, ਉਹ ਕਾਂਗਰਸ ਨੂੰ ਹਰਾਉਣ ਦੇ ਲਈ ਤਾਂ ਕਿ ਉਹਦਾ ਵੋਟ ਬੈਂਕ ਸਾਡੇ ਔਰ ਆਪਸ 'ਚ ਵੰਡ ਜਵੇ ਤੇ ਇਹਦੇ ਨਾਲ ਉਹ ਬੀਜੇਪੀ ਆਸਾਨੀਆਂ ਜਿੱਤ ਸਕੇ, ਇਹ ਆ। ਪਰ ਦੂਸਰੇ ਪਾਸੇ ਅਰਵਿੰਦ ਕੇਜਰੀਵਾਲ ਨੂੰ ਤਾਂ ਕੇਂਦਰੀ ਏਜੰਸੀਆਂ ਨੇ ਘੇਰਾਬੰਦੀ ਕਰ ਲਈ ਹੈ, ਉਹਨਾਂ ਤੋਂ ਪੁੱਛਗਿੱਛ ਹੋ ਰਹੀ ਹੈ। ਮਨੀਸ਼ ਸਿਸੋਦੀਆ ਅੰਦਰ ਨੇ ਕੇਂਦਰੀ ਏਜੰਸੀਆਂ ਦੇ ਕਾਰਨ, ਹੈ ਇਹਨਾਂ ਦੇ ਸਤਿੰਦਰ ਜੈਨ ਵਰਗੇ ਅੰਦਰ ਨੇ। ਸੋ ਇਸ ਲਈ ਫਿਰ ਇਹ ਸਵਾਲ ਹੈ ਕਿ ਕੇਜਰੀਵਾਲ ਤਾਂ ਉਹਦੇ ਖਿਲਾਫ ਇੱਕ ਦਿਨ ਦਾ ਸੈਸ਼ਨ ਬੁਲਾਉਂਦੇ ਨੇ, ਵਿਸ਼ੇਸ਼ ਇਜਲਾਸ ਬੁਲਾ ਕੇ ਕੇਂਦਰ ਦੇ ਉੱਤੇ, ਨਰਿੰਦਰ ਮੋਦੀ ਦੇ ਉੱਤੇ, ਉਹਨਾਂ ਦੀ ਸਰਕਾਰ ਦੇ ਉੱਤੇ ਸਵਾਲ ਖੜੇ ਕਰਦੇ ਨੇ। ਫਿਰ ਇਹ ਆਪਸ ਵਿੱਚ ਇਹ ਕੀ ਇਹ ਕੋਈ ਬੜਾ ਸਿਆਸੀ ਵੱਡਾ ਦਾ ਹੈ ਜਿਹੜਾ ਇਹੋ ਜਿਹੇ ਕੈਨਵਸ ਦੇ ਉੱਤੇ ਸਿਰਜਿਆ ਜਾ ਰਿਹਾ, ਜਿਹੜਾ ਲੋਕਾਂ ਨੂੰ ਸਮਝ ਨਹੀਂ ਆਉਂਦਾ ਕਿ ਕਿਹੜਾ ਕਲਾ ਜੀ ਇਹ, ਕਿਹੜਾ ਆਰਟ ਵਰਕ ਹੈ ਕਿ ਜਿਹੜਾ ਸਾਨੂੰ ਸਮਝ ਨਹੀਂ ਆਉਂਦਾ, ਕਿਹੜੀ ਕਸੀਦਾ ਕੱਢਿਆ, ਮਤਲਬ ਜਿਹੜਾ ਲੋਕਾਂ ਨੂੰ ਸਮਝ ਨਹੀਂ ਆਉਂਦਾ ਕਿ ਕੀ ਬਣਾਇਆ, ਕਿਹੜਾ ਬਾਗ ਹੈ ਨਾ। ਸੋ ਇਸ ਲਈ ਆਪਣੇ ਆਪ 'ਚ ਸਵਾਲ ਖੜਾ ਕਿ ਇਹਦੇ ਪਿੱਛੇ ਕੀ ਕਹਾਣੀ ਇਹੀ ਹੈ ਕਿ ਇੱਕ ਪਾਸੇ ਇਹ ਲੱਗੇ ਕਿ ਬੀਜੇਪੀ ਤੋਂ ਪੀੜਤ ਹੈ ਆਮ ਆਦਮੀ ਪਾਰਟੀ, ਦੂਏ ਪਾਸੇ ਉਹਨਾਂ ਨੂੰ ਰਾਹਤ ਦੇ ਕੇ ਕਿ ਤੁਸੀਂ ਸਾਡੇ ਲਈ ਕੰਮ ਕਰੋ, ਆਉਣ ਵਾਲੇ ਸਮੇਂ ਤੁਹਾਡੇ ਲਈ ਰਾਹ ਖੁੱਲਣਗੇ। ਸੋ ਇਹਦੇ ਦੋ ਤਰ੍ਹਾਂ ਦੀ ਪੰਜਾਬ 'ਚ, ਦੇਸ਼ 'ਚ, ਰਾਜਨੀਤਿਕ ਸਭਾ 'ਚ, ਰਾਜਨੀਤਿਕ ਪਾਰਟੀਆਂ 'ਚ ਗੱਲ ਖੁੱਲ੍ਹ ਕੇ ਚੱਲੀ ਆ ਕਿ ਇਸ ਨੂੰ ਕਾਹਾਲ ਦੇ ਵਿੱਚ ਕੌਮੀ ਪਾਰਟੀ ਦਾ ਦਰਜਾ ਦਿੱਤਾ ਗਿਆ। ਔਰ ਜਿੰਨੀ ਤੇਜ਼ੀ ਅਦਾਲਤ ਨੇ ਦਿਖਾਈ ਉਨੀ ਹੀ ਤੇਜ਼ੀ ਚੋਣ ਕਮਿਸ਼ਨ ਨੇ ਦਿਖਾਈ, ਤੇ ਤੇਜ਼ੀ ਦੇ ਪਿੱਛੇ ਕਹਿੰਦੇ ਜੀ ਭਾਜਪਾ ਦੀ ਸਰਕਾਰ ਹੈ ਤੇ ਭਾਜਪਾ ਨੂੰ ਇਹਦਾ ਫਾਇਦਾ ਹੋਣਾ। ਸੋ ਇਸ ਲਈ ਜਿਹੜੇ ਕਹਿੰਦੇ ਸੀ ਕਿ ਜੇਕਰ ਸਾਨੂੰ ਕੌਮੀ ਪਾਰਟੀ ਦਾ ਦਰਜਾ ਮਿਲ ਗਿਆ ਤਾਂ ਕਰਨਾਟਕਾ 'ਚ ਸਾਡੀ ਬੱਲੇ ਬੱਲੇ ਹੋ ਜਾਣੀ ਹੈ, ਉਹ ਕਹਿੰਦੇ ਆਮ ਆਦਮੀ ਪਾਰਟੀ ਦੀ ਬੱਲੇ ਬੱਲੇ ਹੋਵੇ ਜਾਂ ਨਾ ਹੋਵੇ, ਪਰ ਭਾਜਪਾ ਦੀ ਬੱਲੇ ਬੱਲੇ ਹੋਣ ਦੇ ਅਸਾਰ ਜ਼ਰੂਰ ਬਣ ਜਾਂਦੇ ਨੇ ਉਹਦੇ ਨਾਲ। ਇਸ ਲਈ ਕਹਿੰਦੇ ਕਿ ਦਰਜਾ ਮਿਲਿਆ। ਪਰ ਦੂਏ ਪਾਸੇ ਜਿਵੇਂ ਆਪਾਂ ਗੱਲ ਕਰਦੇ ਹਾਂ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ, ਪਰ ਕਰਨਾਟਕਾ 'ਚ ਇੰਚਾਰਜ ਲਾਤਾ ਲਗਭਗ ਭਗਵੰਤ ਮਾਨ ਹੋਰਾਂ ਨੂੰ। ਮਤਲਬ ਉਮੀਦਵਾਰਾਂ ਦੇ ਕਾਗਜ਼ ਦਾਖਲ ਕਰਾਉਣ ਤੱਕ ਮੁੱਖ ਮੰਤਰੀ ਸਾਹਿਬ ਜਾ ਰਹੇ ਨੇ ਕਿ ਘੱਟੋ ਘੱਟ ਭਾਈ ਜਿਨ੍ਹਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਜਾਣੀਆਂ, ਜਿਨ੍ਹਾਂ ਦੇ ਹਾਰਨ ਦਾ ਖਤਰਾ ਖੜਾ, ਘੱਟੋ ਘੱਟ ਉਹੀ ਜਿਹੇ ਥਾਂ ਤੋਂ ਮੁੱਖ ਮੰਤਰੀ ਨੂੰ ਲਾਂਬੇ ਰੱਖ ਲਓ, ਨਾ ਭੇਜੋ। ਪਰ ਇਹ ਪਤਾ ਨਹੀਂ ਕਿਉਂ, ਮਤਲਬ ਕਿ ਹਰ ਗੱਡੀ 'ਚ, ਹਰ ਟੈਂਪੂ 'ਚ, ਹਰ ਰਿਕਸ਼ੇ 'ਚ, ਹਰ ਰੋਡ ਸ਼ੋਅ 'ਚ, ਹਰ ਰੈਲੀ 'ਚ, ਹਰ ਕਾਗਜ਼ ਦਾਖਲ ਕਰਾਉਣ 'ਚ ਭੇਜੋ ਜੀ। ਚਾਹੇ ਉਹ ਜਲੰਧਰ ਜਾਣਾ ਹੋਵੇ, ਚਲੋ ਜਲੰਧਰ ਤਾਂ ਫਿਰ ਸਮਝ ਆਉਂਦਾ ਕਿ ਪੰਜਾਬ ਹੈ ਭਾਈ, ਪੰਜਾਬ 'ਚ ਤੁਸੀਂ ਚੁਣੇ ਹੋਏ ਹੋ, ਤੁਹਾਡੀ ਪਾਰਟੀ ਦੀ ਸਰਕਾਰ ਹੈ, ਤੁਸੀਂ ਕਾਗਜ਼ ਦਾਖਲ ਕਰਾਉਣ ਚਲੇ ਗਏ ਜਿਮਨੀ ਚੋਣ 'ਚ, ਕੋਈ ਚੱਕਰ ਨਹੀਂ। ਪਰ ਕਰਨਾਟਕਾ ਤੱਕ, ਤੇ ਜਦੋਂ ਪੰਜਾਬ 'ਚ ਇਹੋ ਜਿਹੇ ਕਿੰਨੇ ਮਸਲੇ ਹੋਣ, ਚਾਹੇ ਕਣਕ ਦਾ ਮਸਲਾ ਹੈ ਨਾ, ਚਾਹੇ ਬਿਜਲੀ ਸੰਕਟ ਹੈ, ਚਾਹੇ ਅਮਨ ਕਾਨੂੰਨ ਦੇ ਮਸਲੇ ਨੇ, ਚਾਹੇ ਨਸ਼ਿਆਂ ਵਾਲੇ ਮਸਲੇ ਨੇ, ਗ੍ਰਹਿ ਵਿਭਾਗ ਵੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਕੋਲ ਹੈ, ਜੇਲ੍ਹ ਵਿਭਾਗ ਵੀ ਉਹਨਾਂ ਕੋਲ ਹੈ। ਸੋ ਇਹ ਸਾਰਿਆਂ ਦੇ ਬਾਵਜੂਦ ਤੁਸੀਂ ਕਦੇ ਦਿੱਲੀ ਧਰਨਾ ਲਾਉਣ ਚਲੇ ਜਾਂਦੇ ਹੋ ਕੇਜਰੀਵਾਲ ਲਈ, ਕਦੇ ਜਲੰਧਰ ਜਿਮਨੀ ਚੋਣ ਦੇ ਕਾਗਜ਼ ਦਾਖਲ ਕਰਾਉਣ ਚਲੇ ਜਾਂਦੇ ਹੋ, ਕਦੇ ਕਰਨਾਟਕਾ 'ਚ ਕਾਗਜ਼ ਦਾਖਲ ਕਰਨ ਤੇ ਰੋਡ ਸ਼ੋਅ ਕਰਨ ਚਲੇ ਜਾਂਦੇ ਹੋ। ਸੋ ਇਹ ਸਾਰਿਆਂ ਦੇ ਨਾਲ ਫਿਰ ਪੰਜਾਬ 'ਚ ਫਿਕਰਮੰਦੀ ਹੈ ਕਿ ਸਰਕਾਰ ਇੱਕ ਤਾਂ ਆਉਂਦੀ ਨਹੀਂ, ਸੈਕਟਰੀਏਟ ਵੈਸੇ ਨਹੀਂ ਆਉਂਦੀ, ਘਰੋਂ ਹੀ ਚੱਲ ਰਿਹਾ ਕੰਮ, ਤੇ ਜੇਕਰ ਘਰੋਂ ਵੀ ਨਹੀਂ ਕਰਨਾ ਤੇ ਦੂਏ ਸੂਬਿਆਂ 'ਚ ਫਿਰੀ ਜਾਣਾ, ਫਿਰ ਪੰਜਾਬ ਤਾਂ ਫਿਕਰਮੰਦੀ ਕਰੇਗਾ ਜੀ। ਸੋ ਇਸ ਲਈ ਇਹ ਫਿਕਰਮੰਦੀ ਵੀ ਖੜੀ। ਬਿਲਕੁਲ ਜੀ, ਕਈ ਵਾਰੀ ਇਲੈਕਸ਼ਨਾਂ ਲੜੀਆਂ ਜਾਂਦੀਆਂ ਦੂਜੇ ਨੂੰ ਜਿਤਾਉਣ ਲਈ, ਕਈ ਵਾਰੀ ਬਹੁਤ ਬੋਲਦੇ ਹੁੰਦੇ ਅਗੇਂਸਟ, ਉਹ ਖੜ ਜਾਂਦੇ ਆ ਦੂਜੇ ਨੂੰ ਜਿਤਾਉਣ ਦੇ ਲਈ।
ਪਰ ਹੁਣ ਭਗਵੰਤ ਮਾਨ ਦਾ ਵੀ ਕੀ ਪਤਾ ਭਾਈ ਪ੍ਰਧਾਨ ਮੰਤਰੀ ਦੀ ਕੁਰਸੀ ਮਿਲ ਜਾ ਕਿਸੇ ਦਿਨ। ਹੂੰ, ਹੂੰ, ਹੂੰ।